हाँ जी, तो वेलकम बैक हसन लाइव टीवी ਤੇ ਅੱਜ ਕੋਈ ਵਲੌਗ ਨਹੀਂ ਹੈ, ਸਿਰਫ ਇੱਕ ਰਿਐਕਸ਼ਨ ਵੀਡੀਓ ਹੈ। ਜੇ ਤੁਸੀਂ ਲਾਸਟ ਵਲੌਗ ਵੇਖਿਆ ਜਾਂ ਪਹਿਲਾਂ ਵੀ ਵਲੌਗ ਵੇਖਦੇ ਹੋ ਤੇ ਤੁਹਾਨੂੰ ਪਤਾ ਹੋਣਾ ਵੀ ਮੈਂ ਪਹਿਲਾਂ ਵੀ ਇੱਕ ਦੋ ਵੀਡੀਓਜ਼ ਦੇ ਵਿੱਚ ਆਖਿਆ ਤੇ ਸਪੈਸ਼ਲੀ ਲਾਸਟ ਵੀਡੀਓ ਦੇ ਵਿੱਚ ਆਖਿਆ ਸੀ ਕਿ ਮੈਂ ਵਲੌਗਿੰਗ ਜਿਹੜੀ ਸਟਾਰਟ ਕੀਤੀ ਇਸ ਬੰਦੇ ਨੂੰ ਵੇਖ ਕੇ ਕੀਤੀ ਹੈ। ਸਾਡਾ ਵੀਰ ਹੈ, ਸਾਡਾ ਯਾਰ ਹੈ, ਸਾਡਾ ਮਿੱਤਰ ਹੈ, ਕੈਨੇਡਾ ਰਹਿੰਦਾ ਵੇ। ਜੱਟ ਲਾਈਵ ਟੀਵੀ ਦਾ YouTube ਤੇ ਚੈਨਲ ਹੈ, ਉਹਦਾ ਜਿਹੜਾ ਵਲੌਗ ਹੈ ਅਸੀਂ ਵੇਖਦੇ ਹਾਂ। ਤੇ ਤੁਸੀਂ ਵੀ ਇਹਦੀ ਕਰਾਂ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ। ਇਹਦੇ ਵੱਲੋਂ ਵੇਖ ਕੇ ਮੈਂ ਆਪਣਾ ਚੈਨਲ ਬਣਾਇਆ, ਇਹਦੇ ਵੱਲੋਂ ਵੇਖ ਕੇ ਮੈਂ ਕੈਮਰੇ ਦੇ ਅੱਗੇ ਬੋਲਣਾ ਸਟਾਰਟ ਕੀਤਾ। ਜਿਵੇਂ ਇਹ ਬੋਲਦੇ ਆਲਮੋਸਟ ਸੇਮ ਹੀ ਕੈਮਰੇ ਦੇ ਅੱਗੇ ਮੇਰਾ ਬੋਲਣ ਦਾ ਲਹਿਜਾ, ਮੇਰਾ ਐਸੈਂਟ ਸਭ ਕੁਛ ਇਹਦੇ ਵਾਂਗਦਾ ਹੀ ਹੈ। ਤੇ ਆਪਣਾ ਕਰਨੇ ਆ ਇਹਦਾ ਵਲੌਗ ਤੇ ਜੇ ਵਲੌਗ ਸਟਾਰਟ ਕਰਨੇ ਆ ਤੇ ਜੇ ਇਹ ਤੀਕਰਾਂ ਤੁਸੀਂ ਸਾਡੇ ਚੈਨਲ ਹਸਨ ਲਾਈਵ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਮਿੱਤਰੋ ਸਬਸਕ੍ਰਾਈਬ ਕਰੋ। ਤੇ ਜੇ ਤੁਸੀਂ ਆਪਣਾ ਇਸ ਚੈਨਲ ਜੱਟ ਲਾਈਵ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਚੈਨਲ ਨੂੰ ਵੀ ਜਾ ਕੇ ਤੇ ਸਬਸਕ੍ਰਾਈਬ ਠੋਕੋ। ਇੰਸਟਾਗ੍ਰਾਮ ਜਿਹੜਾ ਹੈ ਉਹ ਸਾਡਾ ਹਸਨ ਲਾਈਵ ਟੀਵੀ, ਇੰਸਟਾਗ੍ਰਾਮ ਤੇ ਵੀ ਫੋਲੋ ਕਰੋ। ਇੰਸਟਾਗ੍ਰਾਮ ਦੀ ਆਈਡੀ ਹੈ। ਤੇ ਬਸ ਫਿਰ ਵੇਖਦੇ ਹਾਂ ਅਸੀਂ ਵਲੌਗ ਆਪਣੇ ਜੱਟ ਵੀਰ ਦਾ, ਜੱਟ ਲਾਈਵ ਟੀਵੀ ਦਾ। हाँ जी बाबे की हाल चाल है जी। वेलकम बैक टू अनदर वीडियो ऑन जट लाइव टीवी। मतलब भरा जसप्रीत एक और घैंट जी वीडियो लेके हाजिर है जी। इतने फोर लीज कोरोना करके काफी बिजनेसेस बंद हो रहे हैं, जिद्दां कि ये भी बंद हो चुके हैं मोस्ट लाइकली। इन्ने भी साल हो गए वीडियो हजे तक नहीं पाई है और बिजनेस शुरू हो गए ने। वीडियो बना रहे हैं आज दी वीडियो हैगी है जी बहुत ही टोटली लाइक है ना, लाइक सब नूं पता है मैं वो कैमरा हुंदी सी 13 जट प्लेट वाली। ते भाई एक गड्डी आ जेड़ी ना मेरी कैमरा नूं खा के ਉਹਨੇ ਢਗਾਰ ਵੀ ਨਹੀਂ ਮਾਰਿਆ। ਤੇ ਉਹ ਗੱਡੀ ਮੈਂ ਤੁਹਾਡੇ ਸਾਰਿਆਂ ਲੱਗੇ ਬਈ ਪੇਸ਼ ਕਰਨ ਲੱਗਾ ਹਿੰਦੀ ਚੈਨਲ ਦੇ ਉੱਤੇ। ਮੇਰੇ ਭਰਾਵਾਂ ਨੇ ਆਲਰੇਡੀ ਜੇ ਵੇਖੀ ਹੋਈ ਆ ਤਾਂ ਕੋਈ ਚੱਕਰ ਨਹੀਂ, ਪੰਜਾਬੀ ਦੇ ਵਿੱਚ ਫਿਰ ਵੇਖ ਲਓ। ਆ ਗਈ ਹੈ ਜੀ ਜੀਪ ਰੈਂਗਲਰ ਰੂਬੀਕੌਨ। ਤੇ ਬਾਬਿਓ ਕੱਲ ਛੋਟਾ ਜਿਹਾ ਕੰਮ ਕਰਾਇਆ ਸੀਗਾ ਗੱਡੀ ਦੇ ਵਿੱਚ ਤੇ ਮੈਂ ਕਿਹਾ ਭਰਾਵਾਂ ਨੂੰ ਵਿਖਾਈਏ ਕਿੱਦਾਂ ਦੀ ਆ ਜੀ ਆਪਣੀ ਕਾਰ। ਪਹਿਲਾਂ ਹਾਰਡ ਟੌਪ ਸੀਗਾ, ਜਦ ਹਾਰਡ ਟੌਪ ਲਵਾ ਕੇ ਆਪਾਂ ਸੌਫਟ ਟੌਪ ਲਾਤਾ ਆ ਤਾਂ ਕਿ ਹੁਣ ਸਿਰਫ ਔਰ ਸਿਰਫ 2 ਕਲੰਬ ਖੋਲਿਆ ਕਰਨੇ ਇੱਥੋਂ ਤੇ ਉੱਥੋਂ ਤੇ ਪੂਰੇ ਦਾ ਪੂਰਾ ਟੌਪ ਇੱਥੇ ਪਿੱਛੇ ਤੱਕ ਆ ਜਾ ਕਰਨਾ। ਜਿਹੜਾ ਸਮਰ ਦਾ ਫਨ ਆ, ਜਿਹੜੇ ਸਮਰ ਦੇ ਜਿਹੜੇ ਨਜ਼ਾਰੇ ਆ ਉਹ ਪੂਰੇ ਲੈਣੇ ਆ। ਟੈਨ ਕਲਰ ਦੀਆਂ ਸੀਟਾਂ ਜੀ ਆਪਣੀ ਗੱਡੀ ਦੀਆਂ। ਉਸ ਤੋਂ ਬਾਅਦ ਆਟੋਮੈਟਿਕ ਟਰਾਂਸਮਿਸ਼ਨ ਆ। ਤੇ ਜੇ ਤੁਸੀਂ ਅੰਦਰੋਂ ਵੇਖਦੇ ਆ ਭਾਈ ਅੱਧ ਕਰਾਈਏ ਜੀਪ ਵਾਲਿਆਂ ਨੇ ਪੂਰੀ। ਕੱਲ ਆਪਾਂ ਬਾਰੀਆਂ ਵੀ ਖੋਲਤੀਆਂ ਸੀਗੀਆਂ, ਕੱਲ ਬਰੈਂਪਟਨ 'ਚ ਸੀਗਾ ਐਕਚੁਅਲੀ ਮੈਂ। ਤੇ ਆਪਾਂ ਬਾਰੀਆਂ ਇਹ ਸਾਰੀਆਂ ਖੋਲ ਕੇ ਤੇ ਛੱਤ ਵੀ ਲਾਤੀ ਸੀ। ਤੇ ਕੱਲ ਦਾ ਭਾਈ ਜੋ ਅੱਤ ਕਰਾਈ ਆ, ਜੋ ਅੱਤ ਹੋਈ ਆ ਮਤਲਬ ਹੈ ਨਾ, ਉਹਦੀ ਮੈਂ ਮਤਲਬ ਬਿਆਨ ਨਹੀਂ ਕਰ ਸਕਦਾ। ਤੇ ਯਾਰ ਜਿਹੜਾ ਆਪਾਂ ਦੇਖੀਏ ਰੂਬੀਕੌਨ ਬੈਜਿੰਗ ਦੇ ਨਾਲ ਫਰੰਟ ਗ੍ਰਿਲ ਇਦਾਂ ਹੀ ਦਿਖਦੀ ਹੈ ਗੱਡੀ ਦੀ। ਇਹ ਵੀ LED ਆ, ਇਹ ਵੀ LED ਆ। ਇਹਦਾ ਫਿਰ ਚਿੱਟੇ ਬਲਬ ਬਾਲੇ ਹੀ ਜ਼ਿਆਦਾ ਘੱਟ ਗਿਆ ਬਾਈ। ਤੇ ਉਸ ਤੋਂ ਬਾਅਦ ਸਵੇਰ ਹੋ ਚੁੱਕੀ ਆ। ਸੋ ਸਵੇਰ ਦੇ ਵਿੱਚ ਨਾ ਗੱਡੀ ਜਿਹੜੀ ਆ ਵਾਸ਼ ਕਰਾਉਣ ਵਾਲੀ ਵੀ ਹੋ ਗਈ ਬਾਈ ਹੈ ਨਾ। ਪਰ ਟਾਇਰ ਚੈੱਕ ਕਰੋ, 33 ਇੰਚ ਦੇ ਟਾਇਰ ਨੇ, ਪਰ ਸਟਿਲ ਆਪਾਂ 35 ਜਾਂ 37 ਇੰਚ ਦੇ ਟਾਇਰ ਪਵਾਵਾਂਗੇ। ਮੇ ਵੀ ਸੇਮ ਲਿਫਟ ਕਿਟ ਜਿਹੜੀ ਇਹ ਚਾਹੁੰਦੀ ਹੈ ਨਾ ਰੂਬੀਕੌਨ ਦੇ ਵਿੱਚ, ਜਿਹੜਾ ਸਸਪੈਂਸ਼ਨ ਆਉਂਦਾ ਆ ਤੇ ਉਹਦੇ ਵਿੱਚ ਹੀ ਆਪਾਂ ਪਵਾ ਲਾਂਗੇ। ਬਾਬਾ ਜੇ ਮਿਹਰ ਕਰੂਗਾ ਤਾਂ ਕੋਈ ਚੱਕਰ ਨਹੀਂ। ਤੇ ਹੁਣ ਜੇ ਆਪਾਂ ਪਿੱਛੇ ਨੂੰ ਆਉਂਦੇ ਆ ਨਾ, ਪਿੱਛੋਂ ਬਾਈ ਇਦਾਂ ਦੀ ਹੈਗੀ ਆ। ਜਿਹੜਾ ਜਿਹੜੀ ਰੀਅਰ ਸ਼ੇਪ ਹੈਗੀ ਹੈ ਜੀਪ ਦੀ ਉਹ ਇਦਾਂ ਦੀ ਆ। ਇਹ ਜਿਹੜਾ ਪਾਰਟ ਆ ਨਾ ਇਹ ਤੋਂ ਆਪਾਂ ਖੋਲ ਲੈਂਦੇ ਇਹਨੂੰ। ਇਹ ਹੁਣ ਪਹਿਲਾਂ ਤਾਂ ਆਇਆ ਸੀਗਾ ਜਿਹੜਾ ਹਾਰਡ ਟੌਪ ਦਾ ਸ਼ੀਸ਼ਾ ਸੀਗਾ ਉਹ ਖੁੱਲ ਜਾਂਦਾ ਸੀ ਨਾ, ਗੰਦ ਜਿਹਾ ਪਾਇਆ ਹੋਇਆ ਹੈ। ਸਮਾਨ ਆਪਣਾ ਹੀ ਆ, ਕੋਈ ਗੱਲ ਨਹੀਂ। ਹੁੱਡੀ ਆ, ਕੈਮਰਾ ਬੈਗ ਆ ਤੇ ਇਹਦੇ 'ਚ ਮੇਰਾ ਟਰੱਕ ਵਾਲਾ ਸਮਾਨ ਹੁੰਦਾ ਸਾਰਾ। ਕਿ ਜਦੋਂ ਆਪਾਂ ਗੇੜੇ ਗੁੜੇ ਤੇ ਜਾਈਦਾ ਨਾ ਇੱਕੋ ਬਾਕਸ ਦੇ ਵਿੱਚ, ਜਿੱਦਾਂ ਬਾਕਸ ਹੈਗਾ ਇੱਕੋ ਬਾਕਸ ਦੇ ਸਾਰਾ ਸਮਾਨ ਰੱਖ ਲਈਦਾ। ਇਹ ਬਾਕਸ ਕੱਢਿਆ ਟਰੱਕ 'ਚ ਰੱਖਿਆ ਐਂਡ ਵੀ ਗੁੱਡ ਟੂ ਗੋ। ਹੁਣ ਇਹ ਜਿਹੜੀ ਚੀਜ਼ ਆ ਨਾ ਇਹ ਵੀ ਚੀਜ਼ ਐਂਡ ਹੋ ਗਈ ਆ ਹੁਣ। ਚਲੋ ਇਹ ਨਹੀਂ ਉੱਪਰ ਹੋ ਸਕਦਾ, ਦੈਟਸ ਓਕੇ, ਪਰ ਕਰ ਦਈਏ ਇਹਨੂੰ ਬੰਦ। ਤੇ ਹੁਣ ਜੇ ਆਪਾਂ ਆ ਜਾਂਦੇ ਇਸ ਸਾਈਡ ਤੋਂ ਭਾਈ ਉਧਰ ਵਾਲੀ ਸਾਈਡ ਵਾਂਗੂ ਹੀ ਆ, ਪਰ ਇਹਦਾ ਜਿਹੜਾ ਫਿਊਲ ਵਾਲਾ ਕੰਮ ਆ ਨਾ, ਜਿਹੜਾ ਤਾਮਝਾਮ ਆ ਉਹ ਇਹ ਸਾਈਡ ਆ। ਸੋ ਇਹ ਯਾਦ ਰੱਖਿਓ ਜੀਪ ਦੇ ਵਿੱਚ ਹਮੇਸ਼ਾ ਇਸ ਸਾਈਡ ਤੋਂ ਤੇਲ ਪਾਉਣਾ ਆ। ਹੁਣ ਮੈਨੂੰ ਇੰਡੀਆ ਵਾਲੀ ਦਾ ਨਹੀਂ ਪਤਾ, ਇੱਧਰ ਵਾਲੀ ਦਾ ਤਾਂ ਇਹੀ ਹਿਸਾਬ ਆ। ਤੇ ਹੁਣ ਬਾਈ ਇਹਦੀ ਮਾੜੀ ਜਿਹੀ ਡਰਾਈਵ ਕਰਦੇ ਆ, ਕੁਇੱਕ ਡਰਾਈਵ। ਤੇ ਕੁਇੱਕ ਡਰਾਈਵ ਦੇ ਵਿੱਚ ਤੁਹਾਨੂੰ ਵਿਖਾਉਂਦੇ ਆ ਕਿੱਦਾਂ ਦਾ ਨਜ਼ਾਰਾ ਹੁੰਦਾ ਜੀ। ਤੇ ਆ ਇਹਦੇ ਵਿੱਚ ਲੱਗੇ ਹੋਏ ਆ 2 low 4 ਨਹੀਂ 2 high 4 high ਤੇ 4 low ਤੇ ਆਏ ਆ ਬਾਈ। 4 low ਲਾ ਕੇ ਤੇ ਭਾਈ ਤੁਸੀਂ ਖੜੀਆਂ ਚੜਾਈਆਂ ਚੜ ਸਕਦੇ ਹੋ ਸਲੋ ਸਪੀਡ ਤੇ। ਤੁਹਾਡੀ ਗੱਡੀ ਬੈਕ ਨਹੀਂ ਆਊਗੀ, ਤੁਹਾਡੀ ਗੱਡੀ ਸਕਿਡ ਨਹੀਂ ਹੋਊਗੀ। ਤੇ ਬਾਈ ਆ ਵਿੰਟਰ ਕਾਰ ਆ। ਹੁਣ ਵਿੰਟਰ ਕਾਰ ਨੂੰ ਆਪਾਂ ਆਹ ਖੋਲ ਲਈਏ ਜਿਹੜਾ, ਨਹੀਂ ਆਹ ਰੁਕ ਜਾਂਦੇ ਆ ਜੇ। ਪਹਿਲਾਂ ਆਪਾਂ ਨਾਰਮਲ ਡਰਾਈਵਿੰਗ ਕਰਦੇ ਆ, ਥੋੜਾ ਜਿਹਾ ਅੱਗੇ ਜਾ ਕੇ ਇਹਨਾਂ ਨੂੰ ਖੋਲਾਂਗੇ ਤੇ ਮੁੜ ਕੇ ਤੁਹਾਨੂੰ ਛੱਤ ਖੋਲ ਕੇ ਵਿਖਾਵਾਂਗੇ ਬਾਈ ਕਿੱਦਾਂ ਦਾ ਵਿਊ ਹੁੰਦਾ ਆ।
ਕਿੱਦਾਂ ਦਾ ਨਜ਼ਾਰਾ ਆਉਂਦਾ ਹੈ। ਤੇ ਬਾਈ ਤੁਰੀਏ ਹੁਣ। ਐਵਰੇਜ ਦੇਖ ਲਓ 7.5 8 ਦੀ ਐਵਰੇਜ ਹੈ ਇਹਦੀ ਗੱਡੀ ਦੀ। ਤੇ ਬਹੁਤ ਵਧੀਆ ਬਾਈ। ਆਰਮਰੈਸਟ ਡਬਲ ਆਰਮਰੈਸਟ ਆਇਆ ਗੱਡੀ ਦੇ ਵਿੱਚ। ਸੀਟਾਂ ਬਹੁਤ ਸੋਹਣੀਆਂ ਹੈ ਨਾ, ਬਲੈਕ ਸੀਟਾਂ ਨਾਲ ਤਾਂ ਵੇ ਬੈਟਰ ਸੀਟਾਂ ਹੈਗੀਆਂ। ਪਲੱਸ ਜੇ ਪਹਿਲਾਂ ਗੱਲ ਕਰੀਏ ਹਾਰਡ ਟੌਪ ਸੀਗਾ ਚਿੱਟਾ ਅੰਦਰੋਂ ਨਾ, ਹੁਣ ਕਾਲਾ ਹੋਣ ਕਰਕੇ ਬਹੁਤ ਸੋਹਣੀ ਲੁੱਕ ਨਿਕਲ ਕੇ ਆਈ ਹੈ ਨਾ ਪਿੱਛੇ ਤੱਕ। ਪਿੱਛੇ ਲੈਗ ਰੂਮ ਹੈਗਾ ਆ, ਪਰ ਬਾਈ ਮੈਂ ਇੰਨਾ ਨਹੀਂ ਕਹੂੰਗਾ ਕਿ ਬਹੁਤ ਜ਼ਿਆਦਾ ਹਨਾ ਬਾਲੀ ਗੱਲ। ਆਪਾਂ ਇੱਕ ਵਾਰੀ ਬਹਿ ਕੇ ਦੇਖ ਲੈਂਦੇ ਆ। ਆ ਜਾਓ ਆ ਜਾਓ ਬਾਈ। ਇੰਨਾ ਕੁ ਲੈਗ ਰੂਮ ਆ ਪਿੱਛੇ ਨਾ, ਸਾਫ ਸਫਾਈ ਕੀਤੀ ਵੀ ਆ, ਜ਼ਿਆਦਾ ਤਾਂ ਨਹੀਂ। ਪਰ ਆਹ ਕੀ ਚੀਜ਼ ਹੈ ਯਾਰ, ਇਹ ਕਿੱਥੋਂ ਆਇਆ ਰੱਬ ਜਾਣੇ। ਕੋਈ ਨਹੀਂ, ਗਾਰਬੇਜ ਕਰ ਦਾਂਗੇ। ਤੇ ਹੁਣ ਜੇ ਆਪਾਂ ਵੇਖੀਏ ਬਾਈ ਲੈਗ ਰੂਮ ਚੜ੍ਹਨਾ ਬਹੁਤ ਸੌਖਾ ਨਾ, ਪਰ ਲੈਗ ਰੂਮ ਦੇਖੋ ਇੰਨਾ ਕੁ ਲੈਗ ਰੂਮ ਆ। ਇੱਥੋਂ ਵਿਊ ਬਹੁਤ ਸੋਹਣਾ ਆ, ਕਿਉਂਕਿ ਗੱਡੀ ਨਾ ਯਾਰ ਉੱਚੀ ਜਿਹੀ ਹੋਣ ਕਰਕੇ ਨਾ, ਨਾਲੇ ਸ਼ੀਸ਼ੇ ਚਲਵਾ ਸ਼ੀਸ਼ੇ ਤਾਂ ਕਾਲੇ ਆ, ਪਰ ਸਟਿਲ ਨਾਲੇ ਉਹ ਬਹੁਤ ਵੱਡੀ ਵਿੰਡੋ ਹੁੰਦੀ ਆ ਇੱਧਰ ਪਿੱਛੇ ਵੀ ਤੇ ਇੱਥੇ ਵੀ। ਪਰ ਜਦੋਂ ਬਾਬੇ ਉਹ ਆਪਾਂ ਡੋਰ ਲਾਤੇ ਹੈ ਨਾ, ਮੈਂ ਕਹਿੰਦਾ ਉਦੋਂ ਬਾਅਦ ਤੇ ਅਸਲੀ ਨਜ਼ਾਰਾ ਤਾਂ ਉਦੋਂ ਬਾਅਦ ਹੀ ਵੱਜਦਾ ਹੁੰਦਾ। ਤੇ ਹੁਣ ਇਹਦੇ ਵਿੱਚ ਆਪਾਂ ਗੱਲ ਕਰੀਏ ਜਿਹੜੀਆਂ ਇਹ ਵਾਲੀਆਂ ਸੀਟਾਂ ਹੈਗੀਆਂ ਨਾ, ਦੋਨਾਂ ਦੇ ਵਿੱਚ ਹੀਟਡ ਸੀਟਸ ਤੇ ਹੀਟਡ ਸਟੀਅਰਿੰਗ ਵੀਲ ਵੀ ਹੈਗਾ ਆਪਣੇ ਕੋਲ। ਸੂਰਜ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਨਾ, ਬਿਲਕੁਲ ਅਰਲੀ ਮਾਰਨਿੰਗ ਹੋਈ ਹੈ। ਮੈਂ ਹੁਣੇ ਪਹੁੰਚਿਆ ਹੀ ਆ ਬਰੈਂਪਟਨ ਤੋਂ, ਤੇ ਅੱਜ ਕੰਮ ਜੇ ਹੈਗੇ ਆਪਾਂ ਨੂੰ 2-4 ਉਹ ਕਰਕੇ। ਤੇ ਜਿਹੜੀ ਸਭ ਤੋਂ ਮੈਨੂੰ ਵੀਅਰਡ ਚੀਜ਼ ਲੱਗਦੀ ਹੈ ਨਾ, ਇੱਥੋਂ ਹੁਣ ਤੁਸੀਂ ਉਤਰਨਾ ਨਾ, ਇੱਥੋਂ ਉਤਰਨਾ ਆਏ ਉਤਰੋਗੇ, ਇੱਥੇ ਤੁਹਾਡਾ ਪੈਰ ਫਸ ਜਾਂਦਾ, ਉਹ ਤੁਹਾਡੀ ਪੈਰ ਨੂੰ ਮਾਤਾ ਨੇ ਆ ਕੇ ਜੋ। ਲਓ ਜੀ ਮਿੱਤਰੋ, ਇਹ ਸੀ ਵਲੌਗ। ਤੇ ਸਾਨੂੰ ਫੋਨ ਤੇ ਫੋਨ ਆਈ ਆਉਂਦੇ ਨਹੀਂ ਸੀ, ਉੱਥੇ ਜਾਣਾ। ਇਹ ਸੀ ਅੱਜ ਦਾ ਵਲੌਗ। ਜੱਟ ਲਾਈਵ ਟੀਵੀ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ, ਤੇ ਫਿਰ ਕਦੇ ਆਪਣਾ ਕੁਛ ਹਿਸਾਬ ਕਿਤਾਬ ਲੱਗਾ ਤੇ ਜ਼ਰੂਰ ਜਿਹੜਾ ਨਾ ਉਹ ਅਸੀਂ ਬਣਾਵਾਂਗੇ। ਇਹਦੇ ਤੇ ਇੱਕ ਟੋਟਲੀ ਕੰਪਲੀਟ ਇੱਕ ਵਧੀਆ ਕਿਸਮ ਦਾ ਜਿਹੜਾ ਨਾ ਵਲੌਗ ਬਣਾਵਾਂਗੇ ਇਨਸ਼ਾਅੱਲਾ। ਪੂਰਾ ਦਾ ਪੂਰਾ ਰਿਐਕਸ਼ਨ ਦੇਵਾਂਗੇ। ਵਲੌਗ ਬੜੇ ਦੇ ਵੱਡੇ ਹੁੰਦੇ ਨੇ। ਇਹ ਸਭ ਨਾਲ ਛੋਟਾ ਵਲੌਗ ਸੀ ਜਿਹੜਾ ਮੈਂ ਤੁਹਾਨੂੰ ਵਿਖਾ ਲਈ ਰਿਹਾ 8 ਮਿੰਟਾਂ ਦਾ। ਇਹਦੇ ਬੜੇ ਨਾ ਆਲਮੋਸਟ ਮੈਂ ਤੁਹਾਨੂੰ ਚੈੱਕ ਕਰਵਾਵਾਂ, ਤਕਰੀਬਨ 2 ਸਾਲ ਹੋ ਗਏ ਨੇ। ਨਹੀਂ ਹੁਣ ਵਲੌਗਿੰਗ ਬੰਦ ਕਰ ਛੜੀ ਹੈ, ਬਿਲਕੁਲ ਵਲੌਗ ਕਰਦਾ ਹੀ ਨਹੀਂ ਹੈ। ਤੇ ਬਟ ਫਿਰ ਵੀ ਇਹਦੇ ਵਲੌਗ 14 ਮਿੰਟਾਂ ਦੇ, 22 ਮਿੰਟਾਂ ਦੇ, 28 ਮਿੰਟਾਂ ਦੇ, 30 ਮਿੰਟਾਂ ਦੇ ਵਲੌਗ ਨੇ। ਬਟ ਹੁਣ ਇਹਨੇ ਟੋਟਲੀ ਆਪਣੇ ਵਲੌਗ ਜਿਹੜੇ ਨੇ ਵਿਖਾ ਰਹੇ ਨੇ। ਕੈਨੇਡਾ ਦੇ ਵਿੱਚ ਰਹਿੰਦਾ, ਬਿਜ਼ਨਸ ਕਰਦਾ, ਕਾਰਾਂ ਦਾ ਬਿਜ਼ਨਸ ਕਰਦਾ, ਸ਼ੋਰੂਮ ਜਿਹੜਾ ਨਾ ਉਹ ਚਲਾਉਂਦਾ। ਤੇ ਹੁਣ ਜਿਹੜਾ ਨਾ ਉਹ ਟਰੱਕ ਡਰਾਈਵਿੰਗ ਵੀ ਕਰਦਾ ਹੁੰਦਾ ਸੀ। ਟਰੱਕ ਡਰਾਈਵਿੰਗ ਤੇ ਹੀ ਇਹਨੇ ਕੈਨੇਡਾ ਦੀ PR ਲਈ ਸੀ। ਹੁਣ ਇਸ ਟਾਈਮ ਆਪਣਾ ਕਾਰਾਂ ਕੂਰਾਂ ਦਾ ਬਿਜ਼ਨਸ ਕਰਦਾ ਵੀ, ਵਧੀਆ ਕਿਸਮ ਦਾ ਸ਼ੋਰੂਮ ਇਹਦਾ। ਤੇ ਆਪਣਾ ਹੁਣ ਗੱਲਬਾਤ ਘੱਟ ਹੁੰਦੀ ਹੈ, ਬਟ ਸਬਸਕ੍ਰਾਈਬ ਕਰੋ ਇਹਦੇ ਚੈਨਲ ਨੂੰ ਵੀ ਤੇ ਸਾਡੇ ਚੈਨਲ ਨੂੰ ਵੀ। ਰੱਬ ਰਾਖਾ।